ਇਹ ਤੁਹਾਡੀ ਮਿਹਰਬਾਨੀ ਹੈ ਜੀ, ਤੁਸੀਂ ਆਪਣੇ ਕੈਮਰੇ ਦੇ ਵਿੱਚ ਸਾਡਾ ਪਿੰਡ ਦਿਖਾ ਰਹੇ ਆ ਇੰਸ਼ਾਅੱਲਾ, ਇਹ ਤੁਹਾਡੀ ਮਿਹਰਬਾਨੀ ਹੈ। ਫਿਰ ਸਾਡਾ ਜਿਹੜਾ ਜੀ ਚੌਕ ਰਹਿਮੇ ਸ਼ਾਨ ਹੈ ਜੀ, ਇਹ ਬੜਾ ਤਾਰੀਖ ਦੇ ਵਿੱਚ ਹਵਾਲੇ ਨਾਲ ਕਿ ਆਮ ਚੌਕ ਹੁੰਦਾ 4 ਸੜਕਾਂ ਵਾਲਾ, ਇਹ 5 ਚੌਕ ਆ, ਇੱਥੇ 5 ਸੜਕਾਂ। ਇੱਕ ਸੜਕ ਜਿਹੜੀ ਇਧਰੋਂ ਤਾਂਦਲੇ ਵੱਲੋਂ ਜਾਂਦੀ ਆ, ਤਾਂਦਲਾ ਫੈਸਲਾਬਾਦ, ਇੱਕ ਸੜਕ ਸਮੁੰਦਰੀ ਫੈਸਲਾਬਾਦ, ਇੱਕ ਸਾਈਵਾਲ ਨੂੰ ਚਲੀ ਗਈ ਇਧਰ ਮਿੰਟ ਗੁਮਰੀ ਦਰਿਆ ਤੋਂ ਟੱਪ ਕੇ। ਆ ਜਿਹੜੀ ਆ ਇੱਕ ਕਜਵਾਣੀ ਮਾਮੂ ਕਾਂਜਣ ਕਮਾਲੀਆ, ਜਿੱਥੇ ਚਾਹੇ ਕਰਾਚੀ ਤੱਕ ਚਲੇ ਜਾਓ। ਜਿਹੜੀ 5ਵੀਂ ਸੜਕ ਹੈ ਨਾ ਜੀ, ਉਹ ਸ਼ੇਰ ਸ਼ਾਹ ਸੂਰੀ ਦੇ ਦੌਰ ਦੀ, ਇੱਥੋਂ ਦਿੱਲੀ ਜਾਂਦੀ ਹੈ, ਅੱਜ ਵੀ ਉਹ ਸੜਕ ਖਲੋਤੀ ਹੈ। ਚਲੋ बननी नहीं हैगी आ एक बनो तो सही उथों मारो इनू दाती एक ਜਿਹੜਾ ਕਿੱਲਾ ਆ ਉਹਦੇ ਵਿੱਚ ਕਿੰਨੇ ਜ਼ਫਰ ਲੱਗ ਜਾਂਦੇ ਆ ਆਪਣਾ ਆ ਚੌਕੜੇ ਦੇ? एक चौकड़ा ला ਇੱਕ ਚੌਕੜਾ 4 चौकड़े किले च 4 लगदे, ਕਿੱਲੇ 'ਚ 4 ਚੌਕੜੇ? किले 4 चौकड़े ला ਹਾਂ ਹਾਂ ਸਹੀ ਸਹੀ। ਯਾਨੀ ਰਾਣਾ ਸਾਹਿਬ 1600 ਰੁਪਈਆ ਤਾਂ ਫਿਰ ਇਹਦਾ ਮਤਲਬ ਆ ਕੱਲੇ ਚੌਕੜਿਆਂ ਦਾ ਹੀ ਗਿਆ। हां चौकड़ियां दे ਹਾਂ आहो ਬਿਲਕੁਲ। ਵੀ ਸਿੱਧੀ ਇੱਕ ਮਣ ਕਣਕ ਤਾਂ ਉਹ हां मण कणक जेड़ा ना ਹਾਂ। ये बनन ची जेड़ा वा ना। ਚਲਿਏ ਜੀ ਰਾਣਾ ਸਾਹਿਬ। हां चलिए ਚਲੋ मण पूरी लग जांदी जी। ਹਾਂਜੀ ਸਭ ਤੋਂ ਪਹਿਲਾਂ ਤਾਂ ਜੀ अस्सलाम वालेकुम ਤੇ ਸਰਦਾਰ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਹਾਜ਼ਰ ਹਾਂ ਜੀ ਅੱਜ ਇੱਕ ਨਵਾਂ ਵਲੌਗ ਲੈ ਕੇ। ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਖੁਸ਼ਾਮਦੀਦ ਕਹਿੰਦੇ ਆ ਜੀ ਸਾਰਿਆਂ ਨੂੰ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਮੈਂ ਆਇਆ ਨਾ ਇੱਥੇ ਅੱਜ ਰਾਣਾ ਸਾਹਿਬ ਦੇ ਡੇਰੇ ਤੇ ਮੈਂ ਵੇਖਿਆ ਵੀ ਇਹਨਾਂ ਦੀ ਕਣਕ ਜਿਹੜੀ ਹੈ ਨਾ ਵਡੀਜੀ ਪਈ ਸੀਗੀ। ਆ ਦੇਖੋ ਤੁਸੀਂ ਵੀ ਢੇਰੀਆਂ ਲੱਗੀਆਂ ਪਈਆਂ, ਭਰੀਆਂ ਬੰਨੀਆਂ ਪਈਆਂ। ਮੈਂ ਸੋਚਿਆ ਵੀ ਉਹ ਅਸੀਂ ਤਾਂ ਹਾਲਾਤ ਇਹ ਹੈਗੇ ਆ ਵੀ ਮੈਂ ਬੜਾ ਫਿਰਿਆ, ਵਾਹਵਾ ਦਿਨ ਹੋ ਗਏ ਵੀ ਕੋਈ ਬੰਦਾ ਨਾ ਰਾਣਾ ਸਾਹਿਬ ਕਣਕ ਵੱਢਣ ਵਾਲਾ ਜਿਹੜਾ हां ਉਹ ਨਹੀਂ ਲੱਭ ਰਿਹਾ, ਵੱਢਣ ਤੇ ਤਿਆਰ ਨਹੀਂ ਹੈਗੇ ਬੰਦੇ। ਬੜੀ ਪਰੇਸ਼ਾਨੀ ਬਣੀ ਹੋਈ। ਹਾਲਾਂਕਿ ਇੰਨਾ ਮਸ਼ੀਨੀ ਦੌਰ ਆ, ਕਣਕ ਤਾਂ ਮਸ਼ੀਨਾਂ ਵੀ ਵੱਢਦੀਆਂ ਫਿਰ ਰਹੀਆਂ, ਲੇਕਿਨ ਉਹ ਬੰਦੇ ਜਿਹੜੇ ਆ ਨਾ ਵੀ ਉਹ ਨਹੀਂ ਵੱਢਣ ਵਾਸਤੇ, ਵੀ ਵਾਢੇ ਨਹੀਂ ਹੈਗੇ। ਲੋਕ ਮਜ਼ਦੂਰੀ ਕਰਨਾ ਪਸੰਦ ਨਹੀਂ ਕਰਦੇ ਜਾਂ ਕੀ ਚੱਕਰ ਆ? ਤੇ ਤੁਸੀਂ ਇਹ ਕਿੱਥੋਂ ਲੱਭ ਲਏ? ਇਹ ਅਸਲ 'ਚ ਨਾ ਗੱਲ ਇਸ ਤਰ੍ਹਾਂ ਵਾ ਕਿ ਪਹਿਲੋਂ ਜਦੋਂ ਕਣਕ ਦੀ ਵਾਢੀ ਸ਼ੁਰੂ ਹੁੰਦੀ ਸੀ ਨਾ, ਹਾਂ ਹਾਂ ਤੇ ਸ਼ਹਿਰਾਂ 'ਚ ਮਜ਼ਦੂਰੀ ਖਤਮ ਹੋ ਜਾਂਦੀ ਸੀ। ਹਾਂ ਲੋਕ ਮਿੱਲਾਂ ਛੱਡ ਕੇ ਆਉਂਦੇ ਮਿੱਲਾਂ 'ਚੋਂ, ਫੈਕਟਰੀਆਂ 'ਚੋਂ, ਬਲਕਿ ਈਵਨ ਰੇੜੀਆਂ ਤੱਕ ਵਾਲੇ ਨਾ ਜਿਹੜਾ ਵਾਢੀ ਕਰਨ ਲਈ ਆਉਂਦੇ ਸੀ। ਤੇ ਹੁਣ ਅੱਜ ਤੂੰ ਫਰਜ਼ ਕੀਤਾ ਕਿ 4 ਸਾਲ ਪਹਿਲੇ ਜਿਸ ਤਰ੍ਹਾਂ ਨਾ ਉਹ 4000 ਰੁਪਏ ਦੀ ਮਣ ਕਣਕ ਸੀ, 4 ਮਣ ਵੱਢਣ ਵਾਲੀ, ਤੇ 16000 ਰੁਪਇਆ ਯਾਨੀ ਕਿ ਦਿਹਾੜੀ ਜਿਹੜੀ ਹੈ ਨਾ 16000 ਇੱਕ ਕਿੱਲੇ ਦੀ ਮਜ਼ਦੂਰੀ ਬਣਦੀ ਸੀ। ਹਾਂ, ਤੇ ਉਹਦੇ 'ਚ ਇਹ ਸੀ ਵੀ ਕਿੱਲਾ 4 ਬੰਦੇ 2 ਦਿਨਾਂ 'ਚ ਜਿਹੜਾ ਵਾ ਨਾ ਵੱਢ ਲੈਂਦੇ ਸੀ। ਤੇ ਉਹ ਕੋਈ ਬੰਦੇ ਨੂੰ ਨਾ 2 ਦਿਨਾਂ ਦੀ ਬਣ ਜਾਂਦੀ ਸੀ ਕੋਈ ਮਣ ਕਣਕ ਇੱਕ ਬੰਦੇ ਨੂੰ, ਤੇ ਕੋਈ 20 ਕਿਲੋ ਯਾਨੀ ਕਿ 2000 ਦੀ ਉਹਦੀ ਦਿਹਾੜੀ ਜਿਹੜੀ ਆ ਨਾ ਬਣਦੀ ਸੀ। ਹੁਣ ਜਦੋਂ ਕਣਕ ਦਾ ਰੇਟ ਹੋਇਆ ਨਾ 2000, ਹੁਣ ਲੋਕੀ ਤੇ ਸਿਰਫ ਕਿਸਾਨਾਂ ਨੂੰ ਹੀ ਰੋਂਦੇ ਪਿੱਟਦੇ, ਇਹ ਵਿਚਾਰਿਆਂ ਦਾ ਕਿਸੇ ਬੰਦੇ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਇਹਨਾਂ ਦੀ ਦਿਹਾੜੀ ਜਿਹੜੀ ਹੈ ਨਾ ਰਿਵਰਸ, ਵੀ ਇਹਨਾਂ ਨੂੰ ਘਿਓ ਜਿਹੜਾ ਵਾ ਨਾ ਉਹ 250 ਤੋਂ 500 ਤੇ ਚਲਾ ਗਿਆ, ਤੇ ਦਿਹਾੜੀ ਇਹਨਾਂ ਦੀ 600, ਤੇ ਇਹਨਾਂ ਦੀ ਦਿਹਾੜੀ ਜਿਹੜੀ ਹੈ ਨਾ 2000 ਤੋਂ 1000 ਤੇ ਆ ਗਈ ਹੈ। ਫਿਰ ਕਿਉਂਕਿ ਗਰਮੀ 'ਚ ਜਿਹੜਾ ਵਾ ਨਾ ਉਹਦੇ 'ਚ ਕੋਈ 200-300 ਰੁਪਈਆ ਤਾਂ ਮਜ਼ਦੂਰ ਨਾ ਉਂਝ ਵੀ ਪਾਣੀ ਧਾਣੀ 'ਚ ਇਹ ਖਾ ਪੀ ਜਾਂਦਾ ਵਾ। ਤੇ ਉਹ ਇਸ ਕਰਕੇ ਨਾ ਬਹੁਤ ਸਾਰੇ ਲੋਕ ਨਾ ਕੰਮ ਵੀ ਸਖਤ ਹੈ, ਕਿਉਂਕਿ ਦੇਖੋ ਜਦੋਂ ਦੂਸਰੇ ਪਾਸੇ 12 ਘੰਟੇ ਜਿਹੜਾ ਦੂਸਰਾ 1200 ਰੁਪਏ 'ਚ ਜਿੱਥੇ ਕੰਮ ਕਰਨਾ ਵਾ 1200-1500 'ਚ,
ਉਹ 6 ਘੰਟੇ ਕੰਮ ਕਰਨਾ ਵਾ, ਇਹ ਕੰਮ ਵੀ ਜ਼ਿਆਦਾ ਧੁੱਪੇ ਕੰਮ ਕਰਨਾ। ਹੁਣ ਉਹ ਬਹੁਤ ਸਾਰੇ ਬੰਦੇ ਨਾ ਉਹ ਜਵਾਬ, ਬਲਕਿ ਮੈਨੂੰ ਪਹਿਲਾਂ 3-4 ਘਰ ਪੁੱਛਦੇ ਹੁੰਦੇ ਸੀ ਕਣਕ ਲਈ, ਤੇ ਐਤਕੀ ਬਲਕਿ ਮੈਂ ਜਿਹੜੇ ਪਿਛਲੇ ਸਾਲ ਵਾਲੇ ਉਹਨਾਂ ਨੂੰ ਮੈਂ ਕਿਹਾ ਜੀ ਤੁਹਾਡਾ ਪਹਿਲੇ ਰਾਈਟ ਆ ਹੈ, ਉਹਨੇ ਕਿਹਾ ਨਹੀਂ ਜੀ ਐਤਕੀ ਅਸੀਂ ਕਣਕ ਨਹੀਂ ਵੱਢਣੀ ਹੈ। ਫਿਰ ਇਹ ਦੂਸਰੇ ਦੇ ਵੀ ਮੇਰੇ ਬੜੇ ਤਲਕ ਵਾਲੇ, ਇਹਨਾਂ ਨੇ ਵੀ 2 ਸਾਲ ਪਹਿਲੇ ਵੱਢੀ ਸੀ, ਇਹ ਕਹਿੰਦੇ ਜੀ ਅਸੀਂ ਨਾ ਇਹ ਘਰ ਦੇ 4 ਮੁੰਡੇ ਹੈ ਆ ਤੇ ਇਹਨਾਂ ਨੇ ਕਿਹਾ ਅਸੀਂ ਵੱਢਣੀ ਆ। ਮੈਂ ਕਿਹਾ ਨਾਲੇ ਮੇਰੀ ਨਾ ਸ਼ੁਰੂ ਦਿਨ ਤੋਂ ਮੈਂ ਕੋਸ਼ਿਸ਼ ਕਰਦਾ ਕਿ ਨਾ ਮਸ਼ੀਨ ਦੇ ਬਜਾਏ ਨਾ ਬੰਦਿਆਂ ਕੋਲੋਂ ਕੰਮ ਕਰਾਇਆ ਜਾਏ। ਆਏਗਾ ਨਾ ਰੈਪਰ ਵਾਲਾ ਆਏਗਾ, ਉਹ ਇੱਕੋ ਬੰਦਾ ਹੋਏਗਾ, ਉਹਦਾ ਡਰਾਈਵਰ ਹੋਏਗਾ, ਉਹਨੂੰ ਚਲੀ ਜਾਣਗੇ ਦਾਣੇ। ਹੁਣ ਇਹ ਹੈ ਨਾ ਇਹ 4 ਬੰਦੇ, ਇਹਨਾਂ 4 ਬੰਦਿਆਂ ਨੂੰ ਜਾਣਗੇ ਦਾਣੇ। ਹੈ ਫਿਰ ਥ੍ਰੈਸ਼ਰ ਦੇ ਵੀ ਕੋਈ ਅੱਗੇ ਯਾਨੀ ਕਿ ਕੋਈ 4 ਬੰਦਿਆਂ ਦੀ ਵੰਡੀ ਜਾਂਦਾ ਬੰਦਿਆਂ ਦੇ ਵਿੱਚ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਵਾ ਨਾ ਵੀ ਅਗਰ ਤੁਹਾਨੂੰ ਕੋਈ ਰੁਪਈਏ ਚੋਂ 4 ਆਨੇ ਘੱਟ ਮੁਨਾਫਾ ਵੀ ਹੁੰਦਾ ਨਾ, ਤੇ ਜਿਹਦੇ ਚ ਕੋਈ 4 ਜੀ ਲੱਗਦੇ ਆ ਨਾ, ਉਹ ਲਾਣੇ ਚਾਹੀਦੇ ਆ। ਹੈ ਬਿਲਕੁਲ ਵੈਸੇ ਹਾਂ, ਉਹਨੇ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ, ਇਹ ਤਾਂ ਗੱਲ ਠੀਕ ਹੈ। ਲੇਕਿਨ ਜਿਹੜਾ ਜ਼ਿਮੀਂਦਾਰ ਹੈ ਨਾ ਜੀ ਰਾਣਾ ਸਾਹਿਬ, ਉਹ ਡਰ ਵੀ ਤਾਂ ਬੜਾ ਰਿਹਾ। ਅੱਛਾ ਇੱਕ ਹੋਰ ਤੈਨੂੰ ਸ਼ੁਕਰ ਵਾਲੀ ਗੱਲ ਦੱਸਾਂ, ਇਹ ਜਿਹੜੇ ਖੱਬੜ ਨਹੀਂ ਹੁੰਦੇ ਆ ਕਣਕ ਬੰਨਣ ਵਾਲੇ, ਇਹ ਪਿਛਲੇ ਸਾਲ ਸੀ 250 ਰੁਪਏ ਦਾ ਚੌਕੜਾ। ਹਾਂਜੀ ਐਤਕੀ ਮੇਰਾ ਖਿਆਲ ਸੀ ਵੀ 300 ਦਾ ਹੋਏਗਾ, ਉਹ ਲੈਣ ਗਿਆ ਤੇ 400 ਰੁਪਏ। ਹਾਲਾਂਕਿ 300 ਦਾ ਵੀ ਕਿਉਂ ਹੋਊਗਾ ਜਦੋਂ ਕਣਕ ਜਿਹੜੀ ਥੱਲੇ ਆਈ ਆ, ਇਹ ਥੱਲੇ ਆਣਾ ਚਾਹੀਦਾ। ਅੱਛਾ ਇਹ ਪਿਛਲੇ ਤੋਂ ਪਿਛਲੇ ਸਾਲ ਨਾ ਇਹ ਹੈ ਸੀ 200-150 ਰੁਪਏ ਦਾ ਹੈ, ਉਹ 200 ਤੋਂ ਚੱਲ ਕੇ ਨਾ 400 ਤੇ ਚਲਾ ਗਿਆ ਵਾ। ਕਣਕ 4000 ਤੋਂ ਚੱਲ ਕੇ ਨਾ 2000 ਤੇ ਚਲੀ ਗਈ ਆ। ਯਾਰ ਕੈਸੀ ਗੱਲ ਆ। ਤੁਸੀਂ ਰਾਣਾ ਸਾਹਿਬ ਲੋਕਾਂ ਨੂੰ ਕਣਕ ਮਹਿੰਗੀ ਲੱਗਦੀ ਆ, ਜਿੱਦਾਂ ਕਿ ਆਪਾਂ ਇਹ ਗੱਲ ਕੀਤੀ ਸੀਗੀ ਕਿ ਯਾਰ ਹਾਲਾਂਕਿ ਇਹ 20 ਮਣ ਸਾਲ ਚ ਬੰਦੇ ਖਾਂਦੇ ਆ, ਪੂਰਾ ਖਾਂਦਾ। ਲੇਕਿਨ ਜਿਹੜਾ ਕਿਸਾਨ ਆ ਜਿਹਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਨਾ, ਉਹਦੇ ਵਾਸਤੇ ਇਹ ਬੜਾ ਉਹ ਹੈਗਾ। ਤੇ ਤੁਸੀਂ ਇਹ ਦੇਖੋ ਰਾਣਾ ਸਾਹਿਬ, ਬੱਕਰੇ ਦਾ ਗੋਸ਼ਤ ਆ ਜਿਹੜਾ, ਉਹਦੀ ਉਹ 1 ਮਣ ਕਣਕ ਨਾਲੋਂ ਨਾ ਜੀ ਕਿਲੋ ਜ਼ਿਆਦਾ ਆ। ਹਾਂ ਬਿਲਕੁਲ। ਪੀਜ਼ਾ ਜਿਹੜਾ ਆ ਨਾ ਜੀ, 1 ਮਣ ਕਣਕ ਵੇਚੀਏ ਨਾ, 1 ਲਾਰਜ ਪੀਜ਼ਾ ਹੁੰਦਾ। ਤੇ ਹਾਲਾਤ ਜਿਹੜੇ ਆ ਨਾ ਕਿਸਾਨ ਵਾਸਤੇ ਘੇਰਾ ਤੰਗ ਹੀ ਹੁੰਦਾ। ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਕਣਕ ਜਿਹੜੀ ਨਾ ਪੂਰਾ ਮਹੀਨਾ ਖਾਣੀ ਆ, ਉਹਦੀ ਮਹਿੰਗਾਈ ਦਾ ਨਾ ਬੜਾ ਰੋਣਾ ਰੋਂਦੇ ਆ ਵੀ ਉਹ ਜਿਹੜਾ ਪੀਜ਼ਾ ਜਿਹੜਾ ਇੱਕੋ ਡੰਗ ਚ ਖਾ ਜਾਂਦੇ ਆ। ਡੰਗ ਵੀ ਨਹੀਂ, ਡੰਗ ਵੀ ਨਹੀਂ, ਕੁਝ ਲੰਮਿਆਂ ਚ ਖਾ ਜਾਂਦੇ ਆ। ਕੁਝ ਲੰਮਿਆਂ ਦੇ ਵਿੱਚ ਉਹ 1-1 ਪੀਸ ਹੁੰਦਾ ਜੀ ਪੂਰੀ ਫੈਮਿਲੀ ਨੂੰ। ਉਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਕੋਈ ਕਹਿੰਦਾ ਹੀ ਨਹੀਂ ਹੈ ਵੀ ਯਾਰ ਇਹ ਇੰਨਾ ਮਹਿੰਗਾ ਕਿਵੇਂ ਆ। ਇਹਦੇ ਉੱਤੇ ਐਸੀ ਕਿਹੜੀ ਲਾਗਤ ਆ ਜਾਂਦੀ ਆ ਵੀ ਇਹ ਇੰਨਾ ਮਹਿੰਗਾ। ਸਾਰੀ ਦਾਨਸ਼ਵਰੀ ਜਿਹੜੀ ਹੈ ਨਾ ਕਣਕ, ਸਾਰੀ ਦਾਨਸ਼ਵਰੀ ਵੀ ਸਾਰਾ ਕੁਝ ਕਣਕ ਤੇ ਹੀ ਹੈਗਾ। ਇਹ ਪਤਾ ਨਹੀਂ ਰਾਣਾ ਸਾਹਿਬ ਕੋਈ ਮੁੰਡਾ ਬੁਲਾਓ, ਆਪਾਂ ਕੋਈ ਗੱਲਬਾਤ ਕਰੀਏ। ਵਕਾਰ ਉਧਰੋਂ ਮੁੰਡਾ ਬੁਲਾਣੇ ਜੀ, ਗੱਲਬਾਤ ਕਰਦੇ ਆ ਜਿਹੜਾ ਬੰਦਾ ਇਹ ਕਰ ਰਿਹਾ ਕੰਮ ਹੈ। ਲੋ ਜੀ, ਆ ਮੁੰਡਾ ਸਾਡੇ ਕੋਲ ਆ ਗਿਆ ਆ। ਇਹ ਰਾਣਾ ਸਾਹਿਬ ਦੀ ਜਿਹੜੀ ਕਣਕ ਆ ਨਾ, ਇਹ ਵੱਢ ਰਹੇ ਆ ਤੇ ਕਰਦੇ ਆ ਜੀ ਇਹਨਾਂ ਨਾਲ ਗੱਲਬਾਤ। ਰਾਣਾ ਸਾਹਿਬ ਪੁੱਛੋ, ਦੱਸੋ ਕੋਈ। ਅੱਛਾ ਵਕਾਰ, ਇਸ ਤੋਂ ਪਹਿਲੇ ਕਿੰਨੀ ਕਣਕ ਵੱਢੀ ਹੈ ਸਾਡੇ ਵਾਲੇ 1.5 ਕਿੱਲੇ ਤੋਂ? 2 ਕਿੱਲੇ ਵੱਢੇ। ਅੱਛਾ 2 ਕਿੱਲੇ ਵੱਢੇ। ਤੇ ਕੀ ਰੇਟ ਚੱਲ ਰਿਹਾ ਕਣਕ ਦੀ ਕਟਾਈ ਦਾ? ਕਟਾਈ 4.5 ਮਣ ਚੱਲਣ ਦੀ ਆ ਜੀ, 5 ਮਣ ਚੱਲਣ ਦੀ। ਅੱਛਾ ਪੇੜ ਲਾ ਕੇ 5 ਮਣ ਵੀ ਦਿੰਦੇ, ਕੋਈ 4.5 ਦਿੰਦਾ। ਅੱਛਾ ਤੇ ਅੱਛਾ ਇਹ ਦੱਸ ਤੂੰ ਆਮ ਇਹਨਾਂ ਦਿਨਾਂ 'ਚ ਤਾਂ ਕਣਕ, ਆਮ ਦਿਨਾਂ 'ਚ ਤੂੰ ਕੀ ਕੰਮ ਕਰਦਾ ਵਾ? ਇਹੀ ਆਈ ਦਿਹਾੜੀ ਕਰ ਲਈ ਕਦੇ। ਅੱਛਾ ਕੀ ਫਰਨੀਚਰ ਵਾਲੀ ਦੁਕਾਨ ਤੇ ਕੰਮ ਕਰਦਾ? ਉੱਥੇ ਕੀ ਕੰਮ ਕਰਦਾ ਹੁਣ ਫਰਨੀਚਰ ਦੇ? ਉੱਥੇ ਜੀ ਆ ਜਿਹੜਾ ਆਪਣਾ ਫਰਨੀਚਰ ਹੁੰਦਾ, ਬੈੱਡ ਹੋ ਗਿਆ, ਤਕਰੀਬਨ ਡਰੈਸਿੰਗ, ਬਾਈ ਸੈੱਟ ਵਗੈਰਾ ਸਭ ਲੋਕ ਕੰਮ ਕਰੀਦਾ। ਜੇ ਉਹ ਵੀ ਨਾ ਚੱਲੇ ਫਿਰ ਆਪਣਾ ਮਿਹਨਤ ਮਜ਼ਦੂਰੀ ਕਰ ਲਈਦੀ। ਅੱਛਾ ਉੱਥੇ ਕੀ ਪਾਲਿਸ਼ ਪੁਲਿਸ਼ ਦਾ ਕੰਮ ਕਰਦੇ ਆ ਕਿ ਕੋਈ ਬਣਾਉਣੇ ਦਾ ਕੰਮ ਕਰਦੇ ਆ? ਪਾਲਿਸ਼ ਪੁਲਿਸ਼ ਦਾ ਕਰੀਦਾ। ਹੈ ਬਣਾਈ ਦਾ ਵੀ ਆ ਜੀ, ਪਾਲਿਸ਼ ਵੀ ਕਰੀਦਾ। ਹੁਣ ਤੁਸੀਂ 4 ਬੰਦੇ ਕੰਮ ਕਰਦੇ ਆ, 5 ਬਲਕਿ, ਤੇ ਇਹ ਕਿੰਨਾ ਦੁਹਾੜਾ ਵੱਢ ਕੇ ਬੰਨਦੇ ਆ? ਹਾਂਜੀ 5 ਜਣੇ ਦੁਹਾੜਾ ਵੱਢ ਕੇ ਜਿਹੜਾ ਨਾ ਬੰਨ ਦੇਈਦਾ ਸ਼ਾਮ ਤੱਕ। ਸ਼ਾਮ ਤੱਕ ਯਾਨੀ ਕਿ ਕਿੱਲਾ ਜਿਹੜਾ ਵਾ ਨਾ 2 ਦਿਨਾਂ ਚ ਜਿਹੜਾ ਵਾ। ਹਾਂਜੀ 2 ਦਿਨਾਂ ਦੇ ਵਿੱਚ 2 ਦਿਨਾਂ ਚ ਕਿੱਲਾ ਜਾਂਦਾ ਵਾ। ਤੇ ਅੱਛਾ ਜਦੋਂ ਕਣਕ ਦਾ ਰੇਟ ਵਾਵਾ ਸੀ, ਹਾਂਜੀ 4000 2-3 ਸਾਲ ਪਹਿਲੇ, ਉਦੋਂ ਦਿਹਾੜੀ ਕਰਨਾ ਚੰਗਾ ਲੱਗਦਾ ਸੀ ਕਿ ਅੱਜ ਕੱਲ ਦਿਹਾੜੀ ਕਰਨਾ ਚੰਗਾ ਲੱਗਦਾ? ਨਹੀਂ ਜੀ ਉਦੋਂ ਕਣਕ ਵੱਢਣ ਚੰਗਾ ਲੱਗਦਾ ਸੀ, ਦਿਹਾੜੀ ਨੂੰ ਦਿਲ ਨਹੀਂ ਕਰਦਾ ਕਿਉਂ ਜੀ ਕਣਕ ਮਹਿੰਗੀ ਸੀ ਜੀ। 5000 4500 ਰੇਟ ਸੀਗਾ ਜੀ ਉਦੋਂ। ਇਹੀ ਦਿਲ ਕਰਦਾ ਵੀ ਕਣਕ ਵੱਢ ਲਈ, ਦਿਹਾੜੀ ਤਾਂ ਪੱਲੇ ਪੰਦੀ ਨਹੀਂ ਸੀ। 800 900 ਦਿਹਾੜੀ ਆ ਜੀ। ਇੱਧਰ ਇਹ ਆ ਵੀ ਜਿਹੜਾ
5 ਜਣੇ ਹੀ ਵੱਢੀਏ ਹੂੰ 2 ਦਿਨਾਂ ਦਾ ਕੋਈ 4 ਮਣ 5 ਮਣ ਬਣ ਜਾਂਦੀ ਸੀ। ਹੂੰ ਮਹਿੰਗੀ ਕਣਕ ਵੀ ਸੀਗੀ ਹਾਂ ਉਦੋਂ, ਜਿਹੜਾ 3 ਮਣ 3.5 ਮਣ 4 ਮਣ ਦਿੰਦੇ ਸੀ। ਹੂੰ ਹੁਣ ਸਸਤੀ ਆ, ਹੁਣ ਵੀ ਉਹੀ ਰੇਟ ਆ, ਹਾਂ ਵੀ ਮਜ਼ਦੂਰ ਦੇ ਪੱਲੇ ਉਹੀ ਕੁਛ ਪਾਉਂਦੇ ਹਾਂ ਆ। ਮਜ਼ਦੂਰ ਨੂੰ ਯਾਨੀ ਕਿ ਬੜਾ ਘਾਟਾ ਵਾ। ਹਾਂਜੀ ਮਜ਼ਦੂਰ ਤਾਂ ਅੱਧੋ ਅੱਧ ਚ ਰਹਿ ਗਿਆ ਨਾ ਹਾਂਜੀ, ਹੁਣ ਇਹੀ ਆ ਜੀ 2200-2100 ਰੇਟ ਆ ਜੀ, ਹੂੰ ਮਜ਼ਦੂਰੀ ਉਹੀ ਆ। ਮਜ਼ਦੂਰੀ ਹੋਈ ਆ ਤੇ ਤੇ ਬਾਕੀ ਮਹਿੰਗਾਈ ਤਾਂ ਵੱਧ ਗਈ ਫਿਰ ਹਾਂਜੀ, ਜਿਹੜੀ ਇੱਥੇ। ਮਹਿੰਗਾਈ ਵਧ ਗਈ, ਹਰ ਚੀਜ਼ ਵਧ ਗਈ ਆ। ਹੂੰ। ਮਜ਼ਦੂਰ ਦੇ ਤਾਂ ਪੱਲੇ ਕੁਛ ਪੈਂਦਾ ਹਾਂ ਨਹੀਂ। ਇਹੀ ਵਜ੍ਹਾ ਵਾ ਵੱਢਣ ਕਾਸਕੀ ਕਣਕ ਵੱਢਣ ਵਾਲੇ ਬੰਦੇ ਹਾਂਜੀ। ਬਹੁਤੇ ਘਰ ਕਣਕ ਨਹੀਂ ਵੱਢ ਰਹੇ। ਕੋਈ ਨਹੀਂ ਵੱਢ ਰਹੇ ਭਾਈ, ਹਾਂ ਕਿਉਂਕਿ ਤਕਰੀਬਨ ਬੜੇ ਘਰ ਵਾਲੇ ਵੀ ਸਾਡੀ ਵੱਢੋ ਸਾਡੀ ਵੱਢੋ, ਹੂੰ ਬਾਹੀ ਆ ਜੀ ਤੁਹਾਡੀ ਵੱਡੀ ਆ, ਇੱਕ ਘਰ ਹੋਰ ਆਉਂਦੀ ਵੱਢਣੀ ਆ ਜੀ। ਹੂੰ ਤਕਰੀਬਨ ਮਜ਼ਦੂਰ ਨਿਕਲਿਆ ਨਹੀਂ, ਉਹ ਕਹਿੰਦਾ ਜੀ ਇਹਦੇ ਨਾਲ ਦਿਹਾੜੀ ਕਰ ਲਓ ਚੰਗੀ ਆ, ਵੀ ਧੁੱਪ ਵੀ ਬਹੁਤ ਅੱਛਾ ਜ਼ਿਆਦਾ ਇਹ ਪੈ ਦੇਖ ਰਹੀ। ਲਓ ਕਿ ਜਿਹੜੀ ਮੈਂ ਗੱਲ ਕਰਦਾ ਸੀ ਨਾ ਕਣਕ ਤੇ, ਹਾਂਜੀ ਵੀ ਹੁਣ ਇਹ ਪਹਿਲੀ ਦਫਾ ਕਿ ਮਜ਼ਦੂਰ ਵਾਢੀ ਤੇ ਨਹੀਂ ਜਾ ਰਿਹਾ ਹਾਂਜੀ ਤੇ ਅਗਲੀ ਦਫਾ ਨਾ ਜਿਹੜਾ ਕਿਸਾਨ ਜਿਹੜਾ ਨਾ ਬਜਾਈ ਤੇ ਬੜਾ ਹੋ ਗਿਆ। ਐਤਕੀ ਦਾ ਜਿਹੜਾ ਕੋਈ ਕੰਪੇਨ ਕੰਪੂਨ ਰੌਲਾ ਹੈ ਸੀ ਕੁਝ ਭਲੇਖਾ ਲੋਕਾਂ ਨੂੰ, ਵੀ ਉਹ ਲੋਕਾਂ ਨੂੰ ਇਹ ਸੀ ਸ਼ਾਇਦ ਇੱਕ ਦਫਾ ਸਸਤੀ, ਅਗਲੀ ਵਾਰੀ ਮਸਲਾ ਸੈਟਲ ਹੋ ਜਾਏਗਾ। ਅਗਰ ਜੇ ਲੇਕਿਨ ਕਣਕ ਦਾ ਇਸ ਦਫਾ ਸੈਟਲ ਨਾ ਹੋਇਆ ਤੇ ਮੇਰਾ ਖਿਆਲ ਅਕਤੂਬਰ ਨਵੰਬਰ ਚ ਨਾ ਫਿਰ ਪਤਾ ਲੱਗੇਗਾ ਵੀ ਸਾਡੇ ਹਕੂਮਤੀ ਅਦਾਰਿਆਂ ਨੂੰ ਵੀ ਇਹ ਸਾਡੀ ਪਾਲਿਸੀਆਂ ਜਿਹੜੀਆਂ ਵਾ ਨਾ ਕਿੰਨੀਆਂ ਸਹੀ ਗੱਲ। ਫਾਇਦਾਮੰਦ ਆ, ਕਿੰਨੀਆਂ ਕੁ ਨੁਕਸਾਨ ਵਾਲੀਆਂ। ਸਹੀ ਗੱਲ ਹੈ। ਤੇ ਮਿਹਰਬਾਨੀ ਵਿਕਾਰ ਤੂੰ ਕਰ ਆਪਣਾ ਕੰਮ। ਲਓ ਜੀ, ਮੈਂ ਹੁਣ ਆ ਗਿਆ ਰਾਣਾ ਸਾਹਿਬ ਦੇ, ਦੇਖ ਰਹੇ ਆ ਜਿੱਦਾਂ ਕਿ ਤੁਸੀਂ ਡੇਰੇ ਦੇ ਵਿੱਚ ਨਾ, ਤੇ ਰਾਣਾ ਸਾਹਿਬ ਗਰਮੀ ਬੜੀ ਆ ਤੇ ਮੇਰੇ ਤੋਂ ਪਹਿਲਾਂ ਹੀ ਪਹੁੰਚ ਗਏ ਅੱਜ। ਤੇ ਦੂਜਾ ਇੱਕ ਨਵੀਂ ਡਿਵੈਲਪਮੈਂਟ ਹੈ ਰਾਣਾ ਸਾਹਿਬ, ਆ ਤਾਂ ਤੁਸੀਂ ਹੈਰਾਨ ਹੀ ਕਰਤਾ। ਆਹੋ ਇਹ ਪੱਖਾ ਬੰਦ ਕਰੋ, ਆਵਾਜ਼ ਫਿਰ ਆਊਗੀ, ਫਿਰ ਨਹੀਂ ਤੇ ਉਹ ਤਾਂ ਵਿੱਚ ਸ਼ੁਕਰ ਜੀ ਆਊਗੀ। ਅੱਛਾ ਲਓ ਜੀ ਰਾਣਾ ਸਾਹਿਬ, ਇੱਥੇ ਤਾਂ ਤੁਹਾਡਾ ਟੇਬਲ ਲੱਗਿਆ ਹੁੰਦਾ ਸੀ ਤੇ ਉਹ ਕਿਚਨ ਤੇ ਇਹ ਉਹ ਸਾਰਾ ਉਹ ਅਸੀਂ ਨਾ ਹੁਣ ਕੀਤੀ ਹੈ ਤਬਦੀਲੀ ਵੀ। ਅਸੀਂ ਕਿਹਾ ਜਿਹੜਾ ਪਰਲਾ ਕਮਰਾ ਨਾ ਉਹਨੂੰ ਕਿਚਨ ਚ ਬਦਲ ਦਈਏ। ਆ ਜਿਹੜਾ ਜਗ੍ਹਾ ਨਾ ਇਹ ਬੈਠਣ ਲਈ, ਇਹਨੂੰ ਲਪਾਣਾ ਵੀ ਹੈ ਆ। ਤੂੰ ਵੀ ਕਈ ਵਾਰੀ ਕਹਿਣਾ ਵਾ, ਹੋਰ ਵੀ ਬੰਦੇ ਜਿਹੜੇ ਆ ਨਾ ਉਹ ਗੱਲ ਕਰਦੇ ਆ। ਤੇ ਉਹ ਅਸਲ ਮਸਲਾ ਹੈ ਸੀ ਤੂੜੀ ਦਾ। ਅੱਛਾ ਇੱਕ ਹੁਣ ਇਹਨਾਂ ਦਿਨਾਂ ਚ ਨਾ ਬੰਦੇ ਵੀ ਅਵੇਲੇਬਲ ਨਹੀਂ ਹੈ। ਮੇਰਾ ਛੱਡ ਦੇ। ਥ੍ਰੈਸ਼ਰਾਂ ਥਰੂਸ਼ਰਾਂ ਤੇ ਕੰਮ ਜਿਹੜਾ ਵਾ ਕਰ ਰਹੇ ਆ, ਕੁਛ ਕਣਕ ਕੁਣਕ ਵੱਢਣ ਚ ਮਸਰੂਫ ਆ। ਆ ਬਸ ਹੁਣ ਕਣਕ 2-3 ਦਿਨਾਂ ਚ ਨਿਕਲਦੀ ਹੈ, ਤੂੜੀ ਆਏਗੀ ਤੇ ਫੇਰ ਇਹਨੂੰ ਲਾ ਕੇ ਨਾ ਬੰਦੇ ਤੇ ਇਹਨੂੰ ਲਪਾਨੇ ਅੰਦਰੋਂ ਵੀ। ਆ ਪਹਿਲਾਂ ਵੀ ਰਾਣਾ ਸਾਹਿਬ ਲਿਪੀ ਤਾਂ ਇਹ ਦੀਵਾਰ ਜਿੱਦਾਂ ਆਹੋ ਇਹ ਅਸਲ ਚ ਆ ਦੀਵਾਰ ਜਿਹੜੀ ਸੀ ਨਾ ਇਹ ਲਿਪੀ ਸੀ ਇੱਧਰਲੇ ਪਾਸੋਂ ਨਾ, ਆ ਬਾਰਿਸ਼ ਦੀ ਵਜ੍ਹਾ ਤੋਂ ਇਹ ਹੋ ਗਿਆ ਖਰਾਬ। ਇੱਥੇ ਫਿਰ ਅਸਲ ਚ ਇਹ ਛੋਟਾ ਸੀ ਨਾ ਕਮਰਾ, ਇੱਕ ਦੀਵਾਰ ਇੱਥੇ ਸੀ, ਉਹ ਦੀਵਾਰ ਫਿਰ ਕੱਢ ਦਿੱਤੀ। ਔਰ ਇਹ ਜਿਹੜਾ ਸੀ ਨਾ ਸਟੋਰ ਸੀ ਸਾਡਾ। ਲਓ ਜੀ, ਪਹਿਲਾਂ ਨਾ ਇੱਥੇ ਛੱਤ ਸੀ। ਹਾਂ ਆ ਜਿਹੜੀ ਜਗ੍ਹਾ ਮੈਂ ਇਸ ਵੇਲੇ ਖੜਾ ਨਾ, ਤੁਸੀਂ ਦੇਖ ਰਹੇ ਆ ਛੱਤ ਸੀਗੀ, ਇੱਥੇ ਸੀ ਨਾ ਰਾਣਾ ਹਾਂ ਸਾਹਿਬ ਇੱਥੇ ਕੀ ਸੀ ਛੱਤ, ਬਸ ਐਵੇਂ ਇੰਜ ਕਰਕੇ ਮੇਰਾ ਖਿਆਲ ਆ ਵੀ ਹਾਂ 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 ਆਹੋ ਪੂਰਾ ਖੜਾ ਵੀ ਨਹੀਂ ਹੋਇਆ ਜਾਂਦਾ ਨਾ, ਕਿ ਇਹਦੇ ਚ ਭਰਤੀ ਪਾਈ ਆ ਹੈ ਨਹੀਂ ਇਹ ਭਰਤੀ ਨਹੀਂ, ਫਰਸ਼ ਫੁਰਸ਼ ਅਸਲ ਚ ਪਹਿਲੇ ਸਾਡੇ ਜ਼ੇਨ ਚ ਉਹ ਫਰਸ਼ ਵਾਲਾ ਨਹੀਂ ਸੀ। ਉਹ ਜਦੋਂ ਫਰਸ਼ ਪਾਏ ਨਾ ਇਹ ਫਿਰ ਕੋਈ 1.5-2 ਫੁੱਟ ਦਾ ਫਰਕ ਜਿਹੜਾ ਨਾ ਇਹ ਫਰਸ਼ਾਂ ਦੀ ਪੈ ਗਿਆ। ਤੇ ਉਹ ਕਿਉਂਕਿ ਅਸਲ ਚ ਦੀਮਕ ਬਹੁਤ ਜ਼ਿਆਦਾ ਵਾ, ਮੰਜਿਆਂ ਨੂੰ ਲੱਗ ਜਾਂਦੀ ਹੈ ਇੱਥੇ ਮਿੱਟੀ ਦੀ ਵਜ੍ਹਾ ਤੋਂ। ਤੇ ਉਹ ਕੀਤਾ ਵਾ ਕੰਮ। ਤੇ ਇਸ ਤਰ੍ਹਾਂ ਹੌਲੀ ਹੌਲੀ ਨਾਲੇ ਇੱਥੇ ਨਾ ਹੁਣ ਉਹ ਪੜ੍ਹਨ ਲਿਖਣ ਵਾਲਾ ਵੀ ਉਧਰ। ਅੱਛਾ ਹਾਂ ਉਹ ਯਾਨੀ ਕਿ ਤੁਸੀਂ ਪੜ੍ਹਨ ਲਿਖਣ ਨੂੰ ਆਪਣਾ ਬਣਾਉਂਦੇ, ਉੱਤੇ ਇੱਕ ਲੈਂਪ ਉਹ ਬੱਲਬ ਲੱਗ ਜੂਗਾ। ਹਾਂ ਬਲਬ ਲੱਗਿਆ ਤੇ ਇੱਥੇ 4 ਪਈ, ਇੱਕ ਬਾਹਰ ਪਈ ਹੈ, ਇੱਕ ਇਹ ਪਈ ਹੈ, ਇਸ ਤਰ੍ਹਾਂ ਯਾਨੀ ਕਿ 2 ਜਿਹੜਾ ਵਾ ਨਾ ਇੱਥੇ ਹੁਣ ਪਰਲੇ ਪਾਸੇ ਜਿਹੜਾ ਵਾ ਨਾ ਖਾਣੇ ਪਕਾਣੇ ਵਾਲਾ ਸਿਸਟਮ ਉਧਰ ਕਰਾਂਗੇ। ਤੇ ਦਰਖਤ ਐਤਕੀ ਤਾਂ ਕਾਮਯਾਬ ਨਹੀਂ ਹੋ ਸਕੇ ਹੈ ਅਸੀਂ। ਤੇ ਕੋਈ ਗੱਲ ਨਹੀਂ, ਗਿਰਤੇ ਲਾਵਾਂਗੇ। ਲੇਕਿਨ ਇਹ ਆ ਕਿ ਹਰਿਆਲੀ ਦਾ ਕੁਛ ਐਵੇਂ ਤੁਸੀਂ, ਤੁਹਾਡਾ ਤਾਂ ਖੈਰ ਆਪਣਾ ਨੁਕਤਾ ਨਜ਼ਰ ਆ। ਮੈਂ ਕਹਿੰਦਾ ਕਿ ਨਾ ਭਾਵੇਂ ਇੱਕ ਦਰਖਤ ਵੀ ਲੱਗ ਜਾਂਦਾ ਨਾ ਹਰਿਆਲੀ ਆਉਂਦੀ ਆ। ਦੇਖਣਾ ਹੁਣ 2 ਸਾਲ ਪਹਿਲੇ ਇੱਥੇ ਬਿਲਕੁਲ ਨਹੀਂ ਸੀ ਤੇ ਇਹ ਹੁਣ ਇੱਥੇ ਹੈ, ਪਰਲੇ ਪਾਸੇ ਹੈ ਆ ਦਰਖਤ ਕੁਛ ਨਾ। ਉਹ ਪਰਲੇ ਜਿੱਥੇ ਆਪਾਂ ਖੜੇ ਬਣਾ ਕੇ ਹੈ ਵੀਡੀਓ, ਉਹ ਵੀ ਦਰਖਤ ਹੈ ਆ। ਕਿਉਂਕਿ ਅਸਲ ਚ ਪਹਿਲੇ ਕੁਛ ਵਿੱਚ ਜੀ ਹੈ ਸੀ ਇਰਾਦਾ ਵੀ ਇਹਦੀ ਨਾ ਪਲਾਟਿੰਗ ਕਰ ਦਿੱਤੀ ਜਾਏ, ਦਰਖਤ ਨਾ ਲਗਾਉਣੇ ਚ ਨਾ ਇੱਕ ਫੈਕਟਰ ਇਹ ਸੀ। ਅਸਲ ਚ ਆਲੇ ਦੁਆਲੇ ਬੜਾ ਹੁੰਦਾ ਨਾ, ਇੰਜ ਕਰ ਲਓ ਵਾਲਾ ਜਿਹੜਾ ਮਸ਼ਵਰੇ। ਲੇਕਿਨ ਹੁਣ ਮੈਂ ਪਿਛਲੇ 1.5-2 ਸਾਲ ਤੋਂ ਨਾ ਸੋਚਿਆ ਕਿ ਨਹੀਂ, ਬਿਲਕੁਲ ਨਹੀਂ, ਇਹ ਨਾ ਅਸੀਂ ਨਾ ਤਾਂ ਇਸੇ ਦੁਕਾਨਾਂ ਦਾ ਕਰਨਾ ਵਾ ਤੇ ਨਾ ਅਸੀਂ ਠੀਕ ਆ। ਹਾਂ
ਨਾ ਅਸੀਂ ਕਰਨਾ ਵਾ ਇੱਥੇ ਕੋਈ ਪਲਾਟਾਂ ਵਾਲਾ। ਹੂੰ ਇਹ ਇੱਥੇ ਡੇਰਾ ਜਿਹੜਾ ਵਾ ਨਾ ਹੂੰ ਇਹਨੂੰ ਜ਼ਰਾ ਐਕਸਪੈਂਡ ਕਰਾਂਗੇ, ਕੋਈ ਡੰਗਰ ਜਿਹੜੇ ਆ ਨਾ ਵਧਾਵਾਂਗੇ, ਤੇ ਇੱਥੇ ਨਾ ਹੁਣ ਇਨਸ਼ਾਅੱਲਾ ਤਾਲਾ ਬਾਗ ਲਾਵਾਂਗੇ। ਅੱਛਾ, ਹਾਂ 1.5 ਏਕੜ ਦਾ ਨਾ, ਯਾਨੀ ਕਿ ਹੁਣ ਤੁਹਾਡਾ ਪੱਕਾ ਹਾਂ, ਆਖਰੀ ਫੈਸਲਾ ਹਾਂ, ਤੁਹਾਡਾ? ਪੱਕਾ ਫੈਸਲਾ ਵਾ ਕਿ ਇੱਥੇ ਨਾ ਹੁਣ 2-2 ਕਨਾਲਾਂ ਦੇ ਨਾ ਵੀ ਕੋਈ ਲੋਕਾਟ ਲੱਗ ਜਾਣ, ਕੋਈ ਆੜੂ ਲੱਗ ਜਾਣ, ਇਸ ਤਰ੍ਹਾਂ ਕਰਕੇ ਮੁਖਤਲਿਫ ਕਿਸਮ ਦੇ ਨਾ ਜਿਹੜੇ ਫਰੂਟ ਜਿਹੜੇ ਸਭ ਤੋਂ ਪਹਿਲਾਂ ਤਾਂ ਲਪਾਓ ਨਾ ਜੀ, ਹੁਣ ਤੂੜੀ ਆਂਦੀ ਨਹੀਂ ਹੈ ਉਹ ਤਾਂ ਲਪਾਣੇ ਵਾਲਾ ਤਾਂ ਕਿਉਂਕਿ ਸਾਨੂੰ ਕਈ ਦੋਸਤ ਵੀਰਾਂ ਨੇ ਲਿਪਣ ਦਾ ਕਿਹਾ ਹੈਗਾ ਆ ਵੀ ਇਹਨੂੰ, ਪਹਿਲਾਂ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਵੀ ਇੱਥੇ ਕੋਈ ਫਲੈਕਸ ਨਹੀਂ, ਫਲੈਕਸ ਪਰ ਸਾਨੂੰ ਵੀਰਾਂ ਨੇ ਕਿਹਾ ਵੀ ਨਹੀਂ ਫਲੈਕਸ ਨਹੀਂ ਲਾਣੀ, ਇਹਨੂੰ ਇਦਾਂ ਹੀ ਕੱਚਾ ਰੱਖਣਾ, ਤੇ ਅਸੀਂ ਇਹਨੂੰ ਕੱਚਾ ਹੀ ਰੱਖਾਂਗੇ, ਬਲਕਿ ਫੁੱਲ ਬੂਟੇ ਵੀ ਪਾਵਾਂਗੇ। ਹਾਂ, ਬਲਕਿ ਤੂੰ ਦੇਖਿਆ ਹੋਣਾ ਇੱਕ ਉਹ ਉੱਥੇ ਪਿੱਛੇ ਜੀ ਨਾ ਮਕਾਨ, ਉੱਥੇ ਵੀ ਇੱਕ ਕਮਰਾ ਕੱਚਾ ਹੈ ਸੀ, ਇੱਕ ਇੱਥੇ ਬੜਾ ਕਮਰਾ ਹੈ ਸੀ 15 ਬਾਏ 20 ਦਾ। ਉਹ ਫਿਰ ਅਸੀਂ ਬਾਅਦ ਵਿੱਚ ਹੁਣ ਬਣਵਾਵਾਂਗੇ, ਅਗਲੇ ਸਾਲ ਨਾ ਇੱਕ ਵੱਡਾ ਕਮਰਾ ਬਣਾਉਣੇ ਆ 15 ਬਾਏ 20 ਦਾ, ਨਾਲ ਬਰਾਮਦਾ ਉਹਦੇ ਨਾ ਅੱਗੇ, ਜਿਹਦੇ ਚ ਆ ਇਸ ਤਰ੍ਹਾਂ ਪੱਕੀ ਨਹੀਂ ਬਿਲਕੁਲ ਇੱਟ ਲਾਣੀ ਨਹੀਂ ਹੈ ਸਿਰੇ ਤੋਂ। ਸਹੀ ਹੋ ਗਿਆ। ਲਓ ਜੀ, ਮੈਂ ਇੱਥੇ ਆਇਆ ਸੀਗਾ ਰਾਣਾ ਸਾਹਿਬ, ਅੱਜ ਐਤਵਾਰ ਦਾ ਦਿਨ ਹੈ ਜੀ, ਤੇ ਚੱਲਿਆ ਸੀ ਮੈਂ ਅੰਜਮ ਸਾਹਿਬ ਬੱਲੇ ਉਧਰ ਡੇਰੇ ਤੇ ਅੱਜ, ਕਿਉਂਕਿ ਅੱਜ ਮਹਿਮਾਨ ਬੜੇ, ਇਤਵਾਰ ਨੂੰ ਫਿਰ ਅੰਜਮ ਬਹੁਤ ਨਾ ਮਸਰੂਫ ਹੁੰਦਾ। ਤੇ ਕੱਲ ਜੀ ਸਾਡੇ ਇੱਕ ਵੀਰ ਆਏ ਸੀਗੇ ਸਿਆਲਕੋਟ ਤੋਂ, ਸੱਗਰ ਪਿੰਡਾ, ਹਾਂ ਉੱਥੋਂ ਤਵੱਕਲ ਆਵਾਸ ਅਵਾਨ ਸਾਹਿਬ ਜੀ, ਉਹ ਬਲਕਿ ਉਹਨਾਂ ਦਾ ਚੈਨਲ ਦਾ ਨਾਮ ਤਾਂ ਤਵੱਕਲ ਆਵਾਸ ਸੱਗਰ ਇਹਨਾਂ ਨੇ ਰੱਖਿਆ। ਤੇ ਉਹ ਆਏ ਸੀ ਜੀ, ਬੜੀ ਰਾਤੀ ਇੱਥੇ ਸਾਡੇ ਕੋਲ ਰਹੇ, ਬੜੀ ਅੱਛੀ ਮਹਿਫਲ ਜੰਮੀ 16 ਦਰੀ ਦੇ ਵਿੱਚ, ਬੜੀ ਸੋਹਣੀ ਮਹਿਫਲ ਵੀ ਜੰਮੀ ਆ। ਤੇ ਅੰਜਮ ਸਰੋਇਆ ਸਾਹਿਬ ਦਾ ਉਹ ਬਲਾਗ ਉਧਰੋਂ ਨਾ ਜੀ, ਉਹ ਬੈਠਕ ਦਾ ਉਹ ਲਾਵਾਂਗੇ ਅਸੀਂ, ਤੇ ਬਹੁਤ ਜੀ ਉਹਨਾਂ ਦੇ ਨਾਲ ਬਹਿ ਕੇ ਸਵਾਦ ਆਇਆ, ਕਹਾਣੀਆਂ ਸੁਣੀਆਂ ਉਹਨਾਂ ਦੀਆਂ, ਜਿਹੜਾ ਕਿ ਉਹਨਾਂ ਦੇ ਵਿੱਚ ਇੱਕ, ਤੇ ਅਸਲ ਦੇ ਵਿੱਚ ਜਦੋਂ ਬੰਦਾ ਦੂਰ ਹੁੰਦਾ ਨਾ ਰਾਣਾ ਸਾਹਿਬ, ਪਤਾ ਨਹੀਂ ਹੁੰਦਾ ਵੀ ਬੰਦਾ ਨਾ ਕੀ ਆ, ਸੁਣ ਕੇ ਨਹੀਂ ਪਤਾ ਚੱਲਦਾ, ਜਿਹੜੀ ਗੱਲ ਬਹਿ ਕੇ ਪਤਾ ਲੱਗਦਾ। ਬੜੀ ਕੁਆਲਿਟੀ ਦਾ ਮਾਲਕ, ਬੜਾ ਪੜ੍ਹਾਕੂ, ਤਾਰੀਖ ਨਾਲ ਜੁੜਿਆ ਹੋਇਆ, ਕਿਤਾਬਾਂ ਨਾਲ ਜੁੜਿਆ ਹੋਇਆ ਮੁੰਡਾ, ਤੇ ਬੜੀ ਸਟਰਗਲ ਜ਼ਿੰਦਗੀ ਦੀ, ਬੜੀ ਮਿਹਨਤ, ਠੀਕ ਆ। ਫਿਰ ਮਿਹਨਤ ਰੰਗ ਲੈ ਕੇ ਜ਼ਰੂਰ ਆਂਦੀ ਆ। ਇਸ ਟਾਈਮ ਜਨਾਬ ਬਾਹਰ ਵੀ ਬਿਜ਼ਨਸ ਹੈ, ਐਕਸਪੋਰਟ ਦਾ ਵੀ ਕਰਦੇ ਆ, ਸਕੂਲ ਹੈਗੇ ਆ, ਪੜ੍ਹਾਣੇ ਦੇ ਨਾਲ ਜੁੜੇ ਹੋਏ ਆ। ਤੇ ਉਹ ਉਧਰ ਅੰਜਮ ਸਰੋਇਆ ਸਾਹਿਬ ਦਾ ਨਾ ਵਲਾਗ ਜ਼ਰੂਰ ਜਾ ਕੇ ਦੇਖਿਓ, ਉਹਨਾਂ ਦੀ ਗੱਲਬਾਤ ਸੁਣਿਓ। ਤੇ ਬਾਕੀ ਮੈਨੂੰ ਤਾਂ ਬਹੁਤ ਪਸੰਦ ਆਏ, ਹਾਲੇ ਕਿ ਪਹਿਲੇ ਤੁਸੀਂ ਮੈਨੂੰ ਤਾਰਫ ਕਰਾਇਆ ਸੀ ਉਹਨਾਂ ਦੀ ਕਹਾਣੀਆਂ ਦਾ। ਹਾਂ, ਮੈਂ ਤਾਂ ਬੜੀ ਦੇਰ ਤੋਂ ਸੁਣਦਾ, ਕਹਾਣੀ ਬਹੁਤ ਅੱਛੀ ਬਿਆਨ ਕਰਦੇ ਆ, ਕਿਉਂਕਿ ਇਹ ਦੌਰ ਕਹਾਣੀ, ਹਰ ਦੌਰ 'ਚ ਕਹਾਣੀ ਜਿਹੜੀ ਹੈ ਨਾ ਰਹਿੰਦੀ ਆ। ਕਹਾਣੀ ਜਦੋਂ ਤੋਂ ਇਨਸਾਨ ਨੇ ਹੋਸ਼ ਸੰਭਾਲੀ ਆ, ਹੁਣ ਤੱਕ ਕਹਾਣੀ ਇਨਸਾਨ ਨਾ ਸੁਣਦਾ ਵਾ, ਆਉਣੇ ਵਾਲੇ ਵਕਤ 'ਚ ਵੀ ਕਹਾਣੀ ਸੁਣੀ ਜਾਏਗੀ। ਇਹ ਸੁਣੀ ਜਾ, ਕਹਾਣੀ ਨਹੀਂ ਖਤਮ, ਕਹਾਣੀ ਨਹੀਂ, ਕਿਉਂਕਿ ਦੇਖੋ ਬਚਪਨ ਜਿਹੜਾ ਵਾ ਨਾ, ਉਹਦੇ ਸਭ ਤੋਂ ਜ਼ਿਆਦਾ ਜਿਹੜਾ ਨਾ ਬੰਦੇ ਨੂੰ ਕਹਾਣੀਆਂ ਹੀ ਯਾਨੀ ਕਿ ਕਰਦੀ ਹੈ, ਕਹਾਣੀਆਂ ਦੇ ਚੀਜ਼ਾਂ ਜੁੜੀਆਂ ਹੁੰਦੀਆਂ। ਤੇ ਬਹੁਤ ਮੈਨੂੰ ਤਾਂ ਬੜੀ ਮੁਤਾਸਰਕੁਨ ਪਰਸਨੈਲਿਟੀ ਲੱਗੀ, ਜਿਸ ਤਰ੍ਹਾਂ ਉਹਨਾਂ ਦਾ ਸਟਰਗਲ ਦਾ ਹੈ ਆ। ਹਾਂ, ਜਦੀਦ ਤੇ ਕਦੀਮ ਵੀ, ਇੱਕ ਪਾਸੇ ਕਹਾਣੀ ਨੂੰ ਲੈ ਕੇ ਟੁਰ ਰਹੇ ਆ, ਦੂਸਰੇ ਪਾਸੇ ਐਕਸਪੋਰਟ ਨੂੰ ਲੈ ਕੇ ਟੁਰ ਰਹੇ ਆ, ਹੈ। ਫਿਰ ਜੌਬ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਕੁਆਲੀਫਿਕੇਸ਼ਨ ਦਾ, ਫਿਰ ਇਸ ਤਰ੍ਹਾਂ ਮੈਂ ਦੇਖਿਆ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਲੋਕੀ ਪਾਪੂਲਰ ਆ ਨਾ, ਉਹਨਾਂ ਦਾ ਮੋਸਟਲੀ ਲੋਕਾਂ ਦਾ ਨਾ ਲਿਟਰੇਚਰ ਵਗੈਰਾ ਨਾਲ ਜਾਂ ਹਿਸਟਰੀ ਵਗੈਰਾ ਨਾਲ ਇੰਨਾ ਜ਼ਿਆਦਾ ਟੱਚ ਨਹੀਂ ਹੈ। ਖਾਸ ਤੌਰ 'ਤੇ ਪੰਜਾਬੀ 'ਤੇ ਜਿਹੜੇ ਕੰਮ ਕਰਨੇ ਵਾਲੇ ਆ ਨਾ, ਉਹ ਆਪਣਾ ਇੱਕ ਡੇਲੀ ਰੂਟੀਨ ਜੇ ਵਾਲੇ ਕੰਮ ਅੱਛਾ ਕੰਮ ਕਰਦੇ ਆ, ਲੇਕਿਨ ਉਹ ਉਤਨਾ ਨਹੀਂ ਹੈ ਕਿ। ਲੇਕਿਨ ਇਹ ਬੰਦਾ ਦੇਖਿਆ ਕਿ ਮੈਂ ਨਾ ਇਹ ਲਿਟਰੇਚਰ ਤੇ ਹਿਸਟਰੀ ਤੇ ਬਿਜ਼ਨਸ ਹਰ ਸ਼ੈ ਨਾਲ ਯਾਨੀ ਕਿ ਜਿਹੜਾ ਵਾ ਨਾ ਉਹ ਜੁੜਿਆ ਹੋਇਆ ਹੈ। ਬੜਾ ਮਜ਼ਾ ਆਉਂਦਾ, 2-4 ਘੰਟੇ ਗੱਲ ਉਹਨਾਂ ਨਾਲ ਚੱਲ ਸਕਦੀ ਆ। ਹਾਂ, ਸਾਡਾ ਦਿਲ ਬੜਾ ਸੀਗਾ, ਫਿਰ ਅੱਜ ਉਹਨਾਂ ਨੇ ਜਾਣਾ ਸੀ ਤੇ ਉਹ ਫਿਰ ਨਿਕਲ ਗਏ। ਅੱਲਾ ਖੈਰੀ ਸਲਾਮਤੀ ਜੀ ਉਹਨਾਂ ਨੂੰ ਲੈ ਕੇ ਜਾਵੇ, ਉਹਨਾਂ ਦੇ ਕਾਰੋਬਾਰ ਦੇ ਵਿੱਚ ਮਾਲਕ ਬਰਕਤ ਪਾਵੇ ਜੀ। ਤੇ ਉਹ ਉੱਥੋਂ ਬਲਕਿ ਤੋਹਫਾ ਲੈ ਕੇ ਆਏ ਅੰਜਮ ਸਰੋਇਆ ਸਾਹਿਬ ਵਾਸਤੇ, ਉਹ ਜੀ ਉਹ ਘੋੜੀ ਦਾ ਜ਼ੀਨ ਜੀ ਹੁੰਦੀ ਨਾ ਜਿਹੜੀ, ਉੱਥੇ ਬੜਾ ਸੋਹਣਾ ਜੀ, ਬੜਾ ਵਾਧੂ ਐਕਸਪੋਰਟ ਕੁਆਲਿਟੀ ਦਾ ਸੀ। ਤੇ ਉਹ ਮੇਰੇ ਬੇਟੇ ਵਾਸਤੇ ਜੀ ਇੱਕ ਫੁੱਟਬਾਲ ਲੈ ਕੇ ਆਏ ਹੈ, ਤੇ ਉਹ ਬੜਾ ਚੰਗਾ ਲੱਗਾ ਜੀ। ਉਹ ਬੜਾ ਜ਼ਬਰਦਸਤ ਫੁੱਟਬਾਲ ਜਿਹੜਾ ਕਿ ਐਕਸਪੋਰਟ ਹੁੰਦਾ ਸਿਆਲਕੋਟ, ਕਿਉਂਕਿ ਰਾਣਾ ਸਾਹਿਬ ਐਕਸਪੋਰਟ ਦੀ ਦੁਨੀਆ, ਹਾਂ ਬਿਲਕੁਲ, ਇੱਕ ਉੱਥੇ। ਤੇ ਬੜੀ ਚੀਜ਼ਾਂ ਉਹਨਾਂ ਕੋਲੋਂ ਸਿੱਖਣ ਨੂੰ ਲੱਭੀਆਂ।
ਤੇ ਅੱਲਾ ਉਹਨਾਂ ਦੀ ਹਯਾਤੀ ਕਰੇ ਜੀ, ਅੱਲਾ ਪਾਕ ਸਲਾਮਤ ਰੱਖੇ। ਦੇਖੋ ਜੀ, ਸਾਡੇ ਸਿਆਲਕੋਟ ਆ ਨਾ ਜਿਹੜਾ, ਸਾਡੀ ਸ਼ਨਾਖਤ ਆ ਦੁਨੀਆ 'ਚ ਕਿ ਭਾਵੇਂ ਉਹ ਫੁੱਟਬਾਲ ਆ, ਭਾਵੇਂ ਉਹ ਕ੍ਰਿਕਟ ਦੀ ਗੇਂਦ ਆ, ਭਾਵੇਂ ਉਹ ਕ੍ਰਿਕਟ ਦਾ ਬੈਟ ਆ, ਫਿਰ ਸਰਜੀਕਲ ਇੰਸਟਰੂਮੈਂਟ ਹੈ ਆ, ਫਿਰ ਇਹ ਜਿਸ ਤਰ੍ਹਾਂ ਹੁਣ ਤਵੱਕਲ ਵਾਲਾ ਦੇਖਿਆ, ਬੜੀ ਹੋਈ ਕਿ ਬੰਦੇ ਨੇ ਕਿਤਨਾ ਅੱਛਾ ਬੜਾ ਯੂਨੀਕ ਜਿਹਾ, ਯਾਨੀ ਕਿ ਹੁਣ ਦੁਨੀਆ 'ਚ ਜਿੱਥੇ ਵੀ ਘੋੜੇ ਵਾਲੇ ਹੈ ਆ ਉੱਥੇ ਯਾਨੀ ਕਿ ਘੋੜਿਆਂ ਦੇ ਔਜ਼ਾਰ ਜਿਹੜੇ ਆ, ਕਾਠੀਆਂ, ਬਾਕੀ ਉਹਨਾਂ ਦੇ ਡਰੈਸਿਸ ਵਗੈਰਾ, ਸ਼ੂ ਬੂਟ ਵਗੈਰਾ, ਉਹ ਬਹੁਤ ਅੱਛਾ ਯਾਨੀ ਕਿ ਜਿਹੜਾ ਨਾ ਬੜਾ ਸੋਹਣਾ ਲੱਗਿਆ। ਤੇ ਸਿਆਲਕੋਟ ਭਾਈ ਜਿਹੜਾ ਵਾ ਨਾ, ਆਮ ਤੌਰ 'ਤੇ ਕੋਈ 1 ਜਾਂ 2 ਬਾਹਰ ਜਾਂਦੇ ਨੇ ਜਦੋਂ ਬੰਦੇ, ਉੱਥੋਂ ਡਾਲਰ, ਪਾਉਂਡ, ਯੂਰੋ, ਅਸੀਂ ਕਹਿੰਦੇ ਬੜੇ ਖੁਸ਼ ਹੁੰਦੇ, ਸਾਡੇ ਕਮਾਊ ਪੁੱਤਰ ਆ, ਤੇ ਸਿਆਲਕੋਟ ਸਾਡਾ ਕਮਾਊ ਸ਼ਹਿਰ ਆ, ਕਮਾਊ ਸ਼ਹਿਰ, ਕੋਈ ਸ਼ੱਕ ਨਹੀਂ। ਹਾਂ, ਜਿਹੜਾ ਕਿ ਸਾਨੂੰ ਡਾਲਰ, ਪਾਉਂਡ, ਅਸੀਂ ਵੀ ਜੀ ਜਾਵਾਂਗੇ ਜੀ ਉਹਨਾਂ ਦੇ ਕੋਲ, ਜਦੋਂ ਕੋਈ ਰੱਬ ਨੂੰ ਮਨਜ਼ੂਰ ਹੋਇਆ ਉਸ ਹਿਸਾਬ ਦੇ ਨਾਲ ਪਹੁੰਚਾਂਗੇ ਜੀ ਵੀਰ ਦੇ ਕੋਲ। ਤੇ ਬਾਕੀ ਜੀ ਹੁਣ ਮੈਨੂੰ ਤੇ ਰਾਣਾ ਅਸਲਮ ਖਾਨ ਨੂੰ ਇਜਾਜ਼ਤ ਨਹੀਂ ਅਜੇ ਮੰਗਦੇ ਅਸੀਂ ਤੁਹਾਡੇ ਕੋਲੋਂ, ਅਸੀਂ ਇੱਕ ਵਾਰੀ ਜਾਵਾਂਗੇ ਉੱਥੇ ਅੰਜਮ ਕੇ ਦੇਖਦੇ ਹਾਂ, ਅੰਜਮ ਸਾਹਿਬ ਦੇ ਉੱਥੇ ਅਸੀਂ ਜਾਣਾ ਆ, ਉੱਥੇ ਜਾ ਕੇ ਦੇਖਾਂਗੇ ਜੇ ਕੋਈ ਮਾਹੌਲ ਹੋਇਆ ਇਦਾਂ ਦਾ ਨਾ, ਕੋਈ ਵੀਡੀਓ ਉੱਥੇ ਬਣੀ ਕੋਈ ਨਾਲ, ਅਸੀਂ ਉਹ ਜ਼ਰੂਰ ਜੋੜਾਂਗੇ। ਤੇ ਅੱਜ ਕੱਲ ਦੇ ਸਾਡੇ ਇੱਥੇ ਜਿਹੜੇ ਕਣਕ ਦਾ ਜਿਹੜਾ ਇੱਥੇ ਸਾਡੇ ਹਿਸਾਬ ਕਿਤਾਬ ਆ, ਮਜ਼ਦੂਰ ਵੀ ਮਰ ਰਿਹਾ ਜੀ। ਤੇ ਰਾਣਾ ਸਾਹਿਬ ਉਹ ਜਿਹੜੀ ਤੂੜੀ ਵਾਲੀ ਮਸ਼ੀਨ ਆ ਨਾ, ਸੱਚ ਯਾਦ ਆ ਗਿਆ, ਉਹ ਤੂੜੀ ਵਾਲੀ ਮਸ਼ੀਨ 18,000 ਰੁਪਈਆ ਉਹ ਲੈ ਰਹੀ ਆ ਕਿੱਲੇ ਦਾ। ਉਹਨੇ ਤੂੜੀ ਵੀ ਨਾਲ ਹੀ ਬਣਾ ਕੇ ਦੇ ਦੇਣੀ ਆ ਹੈ। ਤੇ ਉਹ ਮੇਰਾ ਖਿਆਲ ਆ ਵੀ ਇੰਨੇ ਉਹਦੇ ਨਾਲੋਂ ਬਾਰਿਸ਼ਾਂ ਦਾ ਵੀ ਰਾਣਾ ਸਾਹਿਬ ਕੋਈ ਨਹੀਂ ਪਤਾ। ਵੈਸੇ ਇਹ ਤੇ ਕਿਉਂਕਿ ਉਹ ਕਹਿੰਦੇ ਨਾ ਵੀ ਸਾਰੀ ਜਾਂਦੀ ਦੇਖੋ ਕੁਛ ਬਚਾਲੋ ਵਾਲਾ, ਤੇ ਹੈ ਤਾਂ ਅਗਰ ਜੇ ਕੈਲਕੂਲੇਸ਼ਨ ਕਰੋ ਤੇ 5ਵਾਂ ਹਿੱਸਾ ਜਿਹੜਾ ਵਾ ਨਾ ਹਾਰਵੈਸਟਿੰਗ ਚੱਲਾ ਜਾਂਦਾ। ਲੱਖ ਰੁਪਏ ਦੀ ਤੂੜੀ ਤੇ ਕਣਕ ਟੋਟਲ ਆ ਮਿਲਾ ਕੇ, ਵੀ 80,000 ਦੀ ਕਣਕ ਲਾ ਲਓ, 20,000 ਦੀ ਤੂੜੀ ਲਾ ਲਓ, ਤੇ ਉਹਦੇ ਚੋਂ 20,000 ਜਿਹੜਾ ਰਾਣਾ ਸਾਹਿਬ 20,000 ਦੀ ਤੂੜੀ ਨਹੀਂ ਹੈਗੀ ਹੈ। ਇਹੀ ਤਾਂ ਇੱਥੇ ਇਹ ਮਰਨਾ ਸਾਡੇ ਮੁਲਕ ਦਾ। ਜਦੋਂ ਬਣਿਆ ਸਾਡੇ ਬਜ਼ੁਰਗਾਂ ਦੀ ਉਹ ਕਾਵਿਸ਼ ਦੇ ਨਾਲੋਂ ਬਣਿਆ, ਤੇ ਜਨਾਜ਼ਗਾਹ ਬਣੀ ਹੋਈ ਆ, ਇਦਾਂ ਦੀ ਜਨਾਜ਼ਗਾਹ ਕਿਤੇ ਹੈ ਨਹੀਂ। ਹਾਈ ਸਕੂਲ ਆ 12ਵੀਂ ਤੱਕ, ਵੱਡਾ ਸਕੂਲ ਆ, ਤੇ ਤਾਰੀਖੀ ਸਕੂਲ ਬਣਿਆ, ਕੁੜੀਆਂ ਦਾ ਸਕੂਲ 12ਵੀਂ ਤੱਕ ਬਣਿਆ। ਹਾਂਜੀ, ਤਲੀਮ ਵਾਲੀ ਦਿਲਚਸਪੀ ਪੂਰੀ। ਹਾਂਜੀ, ਯੂਨੀਅਨ ਕਾਉਂਸਲ ਬਣੀ ਆ, ਸ਼ਾਦੀ ਹਾਲ ਬਣਿਆ ਸਰਕਾਰੀ, ਤੇ ਬੜਾ ਜੀ ਇੱਥੇ ਸਹੂਲਤਾਂ। ਹਾਂਜੀ, ਪ੍ਰਾਇਮਰੀ ਸਕੂਲ ਜਿਹੜੇ ਆ ਉਹ 2 ਮੁੰਡਿਆਂ ਦੇ ਆ, 2 ਕੁੜੀਆਂ ਦੇ ਆ, ਵੱਖਰੇ। ਹਾਂਜੀ, ਪਾਣੀ ਵਾਲੇ ਜਿਹੜੇ ਫ੍ਰੀ ਪਲਾਂਟ ਆ ਜੀ ਸਾਡੇ ਇੱਥੇ। ਇਹ ਤੁਹਾਡੀ ਮਿਹਰਬਾਨੀ ਆ ਜੀ, ਤੁਸੀਂ ਆਪਣੇ ਕੈਮਰੇ ਦੇ ਵਿੱਚ ਸਾਡਾ ਪਿੰਡ ਦਿਖਾ ਰਹੇ ਆ, ਇੰਸ਼ਾਅੱਲਾ ਇਹ ਤੁਹਾਡੀ ਮਿਹਰਬਾਨੀ ਹੈ। ਫਿਰ ਸਾਡਾ ਜਿਹੜਾ ਜੀ ਚੌਕ ਰਹਿਮੇ ਸ਼ਾਨ ਹੈ ਜੀ, ਇਹ ਬੜਾ ਤਾਰੀਖ ਦੇ ਵਿੱਚ ਹਵਾਲੇ ਨਾਲ ਆ ਕਿ ਆਮ ਚੌਕ ਹੁੰਦਾ 4 ਸੜਕਾਂ ਵਾਲਾ, ਇਹ 5 ਚੌਕ ਆ, ਇੱਥੇ 5 ਸੜਕਾਂ। ਇੱਕ ਸੜਕ ਜਿਹੜੀ ਇਧਰੋਂ ਤਾਂਦਲੇ ਵੱਲੋਂ ਜਾਂਦੀ ਆ, ਤਾਂਦਲਾ ਫੈਸਲਾਬਾਦ, ਇੱਕ ਸੜਕ ਸਮੁੰਦਰੀ ਫੈਸਲਾਬਾਦ, ਇੱਕ ਸਾਈਵਾਲ ਨੂੰ ਚਲੀ ਗਈ ਇਧਰ ਮਿੰਟ ਗੁਮਰੀ ਦਰਿਆ ਤੋਂ ਟੱਪ ਕੇ। ਆ ਜਿਹੜੀ ਆ ਇੱਕ ਅਜਵਾਣੀ ਮਾਮੂ ਕਾਂਜਣ ਕਮਾਲੀਆ, ਜਿੱਥੇ ਚਾਹੇ ਕਰਾਚੀ ਤੱਕ ਚਲੇ ਜਾਓ। ਜਿਹੜੀ 5ਵੀਂ ਸੜਕ ਆ ਨਾ ਜੀ, ਉਹ ਸ਼ੇਰ ਸ਼ਾਹ ਸੂਰੀ ਦੇ ਦੌਰ ਦੀ, ਇੱਥੋਂ ਦਿੱਲੀ ਜਾਂਦੀ ਹੈ, ਅੱਜ ਵੀ ਉਹ ਸੜਕ ਖਲੋਤੀ ਹੈ ਆਪਣੇ। ਕਿਆ ਬਾਤ ਹੈ। ਹਾਂਜੀ, ਇਹਦਾ ਮਤਲਬ ਪੁਰਾਣੇ ਥਾਣੇ ਦੀ ਤੇ ਆਪਣੇ ਇਸ ਇਲਾਕੇ ਦੀ ਇੱਕ ਮੁਮਾਸਲਤ ਤੇ ਹੈ ਨਾ ਮਸਲਾ। ਹਾਂਜੀ ਹਾਂਜੀ, ਉਹ ਵੀ ਸ਼ੇਰ ਸ਼ਾਹ ਸੂਰੀ ਨੇ ਆਬਾਦ ਕੀਤਾ ਸੀ, ਤੇ ਇੱਥੇ ਵੀ ਸੜਕ ਉਹਨਾਂ ਨੇ ਦਿੱਤੀ ਸੀ। ਇਹਨਾਂ ਨੇ ਸੜਕ ਦਿੱਤੀ ਸੀ। ਉੱਥੋਂ ਦਾ ਥਾਣਾ ਜਿਹੜਾ ਬਣਿਆ ਸੀ ਨਾ ਉਸ ਵਕਤ, ਪੁਰਾਣੇ ਵਕਤ ਦੇ ਹਾਂਜੀ, ਵਿੱਚ ਮੈਂ ਅੱਜ ਅੱਖਾਂ ਨਾਲ ਵੇਖਿਆ ਉਹ ਦੀਵਾਰਾਂ ਖੜੀਆਂ। ਅੱਛਾ, ਮੈਂ ਸਿਰਫ ਉੱਜੜ ਗਿਆ ਸੀ ਨਾ, ਹਾਂਜੀ, ਜੰਗਲ ਪੈਦਾ ਹੋ ਗਿਆ ਸਾਰਾ, ਇੱਕ ਵਾਰੀ ਬਰਬਾਦ ਹੋ ਗਿਆ ਸਾਰਾ ਕੁਝ। ਜਦੋਂ ਦੁਬਾਰਾ ਆਬਾਦ ਹੋਇਆ ਨਾ 1988 ਦੇ ਵਿੱਚ, ਵਾਹ ਵਾਹ ਵਾਹ, ਉਹ ਬਾਅਦ ਅੱਖਾਂ ਨਾਲ ਵੇਖਿਆ ਜੀ। ਹਾਂਜੀ, ਤੇ ਬਾਕੀ ਤਾਲੀਮੀ ਪਿੰਡ ਆ ਜੀ, ਇਹ ਤਾਲੀਮ ਬਹੁਤ ਪੜਿਆ ਲਿਖਿਆ ਸਾਡੇ ਪਿੰਡ ਦੀ ਬਹੁਤ ਜ਼ਰੂਰਤ ਹੈ। ਹਾਂਜੀ, ਸਾਡੇ ਜੀ ਪਿੰਡ ਦੀ ਬਹੁਤ ਵੱਡੀ ਖੂਬੀ ਆ ਕਿ ਇੱਥੇ ਬੱਚਿਆਂ ਨੂੰ ਵੀ ਤਾਲੀਮ ਮੁੰਡਿਆਂ ਦੇ ਬਰਾਬਰ ਦਿੰਦੇ ਆ, ਤਾਂ ਹੀ ਤਾਂ ਬਰਾਬਰ ਸਕੂਲ ਬਣਿਆ। ਜ਼ਰੂਰਤ ਹੈ। ਹਾਂਜੀ, ਤੇ ਬੜੇ ਸੁਲਝੇ ਹੋਏ ਲੋਕ ਬੈਠੇ ਜੀ ਇੱਥੇ, ਬੜੇ ਇਨਸ਼ਾਅੱਲਾ ਤੁਹਾਡਾ ਪਿੰਡ ਵੇਖਨੇ, ਬੜੀ ਸਾਰੇ ਵੇਖਣ ਵਾਲੇ ਨੂੰ ਬਹਾਨੇ ਦਿਖਾਇਓ ਜੀ ਇਨਸ਼ਾਅੱਲਾ। क्या नाम है? फिदा। फिदा। पापा का क्या नाम है? पापा का मुझे नहीं पता। अच्छा, पापा है। वो पापा किधर पढ़ते हैं आप? रवि, कहाँ पे है? कौन से शहर में है स्कूल आपका? स्कूल का नाम एजुकेटर। एजुकेटर। बहुत अच्छा बेटा। बैग में क्या है आपके? कुछ से खाली है। खाने की चीजें हैं ना? थोड़ी थोड़ी है, थोड़ी थोड़ी नहीं है।
ਤਾਰਫ ਸੁਣੋ ਜੀ, ਤਾਰਫ ਕਰਾਓ ਜੀ, ਉਹਨਾਂ ਦਾ ਪਹਿਲਾਂ ਕਰਾਓ। ਇਹ ਮੇਰੇ ਬੜੇ ਭਾਈ ਹੈ ਜੀ। ਇਹ ਡਫ ਕ੍ਰਿਕਟ ਕਲੱਬ ਹੈ ਪਾਕਿਸਤਾਨ ਦਾ, ਯਾਨੀ ਪਾਕਿਸਤਾਨ ਟੀਮ ਵੱਲੋਂ ਖੇਲੇ ਹੈ ਕ੍ਰਿਕਟ। ਇਹ ਕਪਤਾਨ ਹੈ ਫੈਸਲਾਬਾਦ ਯੂਨੀਵਰਸਿਟੀ ਇਹ ਡੂੰਘੇ ਬੈਰਿਆਂ ਉਹ ਤਾਂ ਸਮਝ ਲੱਗ ਗਈ। ਤੇ ਮੈਂ ਸ਼ਾਟਪਟ ਦਾ ਪਲੇਅਰ ਹਾਂ ਜੀ। ਅੱਛਾ ਗੋਲਾ ਸਿੱਟਦਾ ਜੀ। ਉਹਦਾ ਪਾਕਿਸਤਾਨ ਦਾ ਚੈਂਪੀਅਨ ਹੈ, ਇੰਟਰਨੈਸ਼ਨਲ ਏਸ਼ੀਆ ਦਾ ਬ੍ਰੌਂਜ਼ ਮੈਡਲਿਸਟ ਹੈ। ਤੇ ਹੁਣ ਪਹਿਲੇ 7 ਸਾਲ 에ਅਰਫੋਰਸ ਦੀ ਨਾਮ ਵੀ ਜੌਬ। ਤਾਂ ਦੱਸ ਦਿਓ। ਰਾਣਾ ਜਮਸ਼ੇਦ। ਹਾਂ ਰਾਣਾ ਜੀ। ਉਹਨਾਂ ਦਾ ਵੀ ਦੱਸੋ। ਉਹਨਾਂ ਦਾ ਨਾਮ ਰਾਣਾ ਨਵੀਦ। ਰਾਣਾ ਜੀ। ਤੇ ਮੈਂ 7 ਸਾਲ 에ਅਰਫੋਰਸ ਕੀਤੀ ਤੇ 12 ਸਾਲ ਮੈਂ ਵਾਪਸ ਰਿਹਾ। ਉਸ ਤੋਂ ਬਾਅਦ ਦੁਬਈ ਚਲੇ ਗਿਆ। ਦੁਬਈ ਤੋਂ ਹੁਣ ਫਾਰਗ ਹੋ ਕੇ ਵਾਪਸ ਆਪਣਾ ਪੈਟਰੋਲ ਪੰਪ ਦੇਖ ਰਹੇ ਆ। ਆਪਣੇ ਰਕਬੇ ਦੇ ਉੱਤੇ ਪੰਪ ਬਣਾਇਆ ਵਾ। ਲਓ ਜੀ, ਅਸੀਂ ਪਹੁੰਚੇ ਸੀ ਅੰਜਮ ਸਰੋਇਆ ਸਾਹਿਬ ਦੇ ਡੇਰੇ ਇੱਥੇ। ਅੱਗੇ ਫਿਰ ਉਹ ਮਹਿਫਲ ਲੱਗੀ ਹੋਈ ਸੀ, ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਐਤਵਾਰ ਦਾ ਦਿਨ, ਆਣੀ ਜਾਣੀ ਪ੍ਰਾਹੁਣੇ, ਰੱਬ ਦੀ ਰਹਿਮਤ ਇੱਥੇ ਇੱਦਾਂ ਹੀ ਰਹਿੰਦੀ ਹੈ। ਤੇ ਥੋੜ੍ਹਾ ਜਿਹਾ ਆ ਛੋਟਾ ਜਿਹਾ ਕਲਿੱਪ ਵੀ ਅਸੀਂ ਇਹਦੇ ਵਿੱਚ ਜਿਹੜਾ ਨਾ ਜੀ ਉਹ ਸ਼ਾਮਿਲ ਕਰਤਾ ਹੈ। ਤੇ ਹੁਣ ਸਾਨੂੰ ਤੁਸੀਂ ਦਿਓ ਜੀ, ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਤੇ ਪੰਜਾਬੀ ਜਿੱਥੇ ਵੀ ਕੋਈ ਵਸਦਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਰੱਬ ਰੱਖ।